ਹੋ ਗਿਆ ਸੀ ਤੇ ਕਤਲ ਤੇ ਹੁੰਦੇ ਹੀ ਰਹਿੰਦੇ ਨੇ। ਹੁਣ ਉਹ ਮਾਨ ਢਾਹ ਵਾਲੇ ਦੇ ਵਿੱਚ ਜਦੋਂ ਤੋਂ ਅਸੀਂ ਆਏ ਆ ਨਾ ਇਹ 100 ਤੋਂ ਉੱਤੇ ਕਤਲ ਹੋ ਗਿਆ ਇਹਨਾਂ 40 ਸਾਲਾਂ ਦੇ ਵਿੱਚ। ਤੇ ਆ 3-4 ਤੇ ਅੱਜ 8-10 ਦਿਨ ਹੀ ਉਦੋਂ ਸਾਨੂੰ ਟੈਲੀਫੋਨ ਆਇਆ 3-4 ਉਦੋਂ ਮਾਰ ਕੁੱਟੇ ਨੇ। ਤੁਹਾਡੇ ਰਿਸ਼ਤੇਦਾਰ ਹਲੇ ਵੀ ਉਸ ਪਿੰਡ 'ਚ ਰਹਿੰਦੇ ਪਏ? ਨਹੀਂ ਸਾਡਾ ਕੋਈ ਰਿਸ਼ਤੇਦਾਰ, ਸਾਡਾ ਕੋਈ ਨਾ। ਜਿਹੜੀਆਂ 5 ਕੌਮਾਂ ਨੇ ਨਾ, ਸੈयद ਬਾਦਸ਼ਾਹ, ਅਵਾਨ, ਕਰੈਸ਼ੀ ਤੇ ਅਰਾਈ, ਤੇ ਰਹਿੰਦੀ ਬਾਕੀ ਆ ਮੁਗਲ ਆ ਗਏ। ਅੱਛਾ, ਇਹ ਸਾਰੀਆਂ ਇੱਥੋਂ ਦੀਆਂ ਨਹੀਂ, ਇਹ ਬਾਹਰੋਂ ਆ ਕੇ ਇੱਥੇ ਬਾਹਰੋਂ ਆਣ ਕੇ ਕਬਜ਼ੇ ਕੀਤੇ ਸੀ ਇਹਨਾਂ ਨੇ, ਹਕੂਮਤਾਂ ਕਰਦੇ ਰਹੇ ਨੇ। ਅੰਗਰੇਜ਼ ਦੇ ਦਾ ਛੇ ਪਹਿਲਾ ਵੱਖਰਾ ਸੀ, ਦੋ ਇੱਕੋ ਘਰ ਦੇ ਹਨ। ਜਿਵੇਂ ਚਾਚਿਆਂ ਦਾ ਇਸ ਤਰ੍ਹਾਂ 5 ਜੈਲਦਾਰ ਹੋਇਆ, 5 ਜੈਲਦਾਰ ਹੋਏ। ਫਿਰ ਉੱਥੇ ਕਤਲ ਹੋਣ ਡਿਆ ਪਿਆ। ਕਤਲ ਕਿੰਨਾ ਦੇ ਹੋਣ ਲੱਗ ਪਏ? ਆਪਸ ਵਿੱਚ। ਅੱਛਾ, ਆਪਸ ਵਿੱਚ ਦੁਸ਼ਮਣੀ ਪੈ ਗਈ। ਆਪਸ ਵਿੱਚ ਹੀ ਲੜਦੇ ਨੇ, ਹੋਰ ਨਹੀਂ ਕਿਸੇ ਨਾਲ ਲੜਦੇ। ਅੱਛਾ, ਅਵਾਨ ਹੀ ਅਵਾਨਾਂ ਨੂੰ ਮਾਰਦੇ। ਆਪਸ ਵਿੱਚ ਹੁਣ ਵੀ ਲੜਦੇ ਨੇ ਤੇ ਹੁਣ ਵੀ ਆਸ ਪਵੇਗੀ। ਫਿਰ ਜੈਲ ਜਿਹੜੀ ਸੀ, ਜਿਵੇਂ ਪਾਕਿਸਤਾਨ ਬਣਦੇ ਨਜ਼ਦੀਕ ਹੀ ਜਾ ਕੇ 10-15 ਸਾਲ ਹੀ ਉਹ ਫਿਰ ਤਲਵਾੜੇ ਚਲੇ ਗਏ। ਅੱਛਾ, ਉੱਥੇ ਚਲੇ ਗਏ ਸੀ, ਇੱਥੋਂ ਖਤਮ ਹੋ ਗਏ। ਉਸ ਪਿੰਡ ਦੇ ਵਿੱਚ ਜਿਹੜਾ ਵੱਡਾ ਖੂਹ ਜਿਹਨੂੰ ਆਨੇ ਆ ਨਾ, ਹਾਂਜੀ, ਉਹ ਇੱਕ ਅਜੂਬਾ ਹੀ ਸੀ। ਕਿਸ ਤਰ੍ਹਾਂ ਦਾ ਖੂਹ ਸੀ? ਬਹੁਤ ਹੀ ਵੱਡਾ ਸੀ। ਓਡਾ ਖੂਹ ਕਦੀ ਵੇਖਿਆ ਹੀ ਨਹੀਂ। ਅੱਛਾ, ਤੇ ਪਿੰਡ ਦੇ ਕਿਹੜੀ ਸਾਈਡ ਤੇ ਸੀ ਉਹ ਖੂਹ? ਵਿਚਕਾਰ ਦਰਮਿਆਨ। ਅੱਛਾ, ਵਿਚਕਾਰ ਸੀ। ਚੜ੍ਹਦੇ ਬਣੇ ਜਲਾ ਆਬਾਦੀ ਜ਼ਿਆਦਾ ਸੀ, ਲੈਂਦੇ ਬਣੇ ਥੋੜੀ। ਅੱਛਾ, ਤੇ अस्सलाम वालेकुम जी, सत श्री अकाल, आदाब दोस्तों सब ਦਾ। ਪੰਜਾਬ ਦੀ ਟੀਮ ਡੇਰਾ ਕੱਕਿਆਂ ਵਾਲਾ, ਜਿਹਨੂੰ ਡੇਰਾ ਨੈਣ ਨਗਰ ਵੀ ਕਿਹਾ ਜਾਂਦਾ ਹੈ, ਅੱਜ ਅਸੀਂ ਇੱਥੇ ਬੈਠੇ ਹਾਂ ਤੇ ਸਾਡੇ ਸਾਹਮਣੇ ਜ਼ਿਲ੍ਹਾ ਲਾਹੌਰ ਦੇ ਬਜ਼ੁਰਗ ਬੈਠੇ ਨੇ ਜਿਹੜੇ 40 ਸਾਲ ਪਹਿਲੇ ਇੱਥੇ ਆਏ ਸੀ। ਇਹਨਾਂ ਦੇ ਪਿੰਡ ਦਾ ਪੁੱਛਦੇ ਹਾਂ, ਉੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ, 47 ਵੇਲੇ ਉੱਥੇ ਕੀ ਕੁਛ ਹੋਇਆ, ਕਿਉਂਕਿ ਬਿਲਕੁਲ ਬਾਰਡਰ ਦੇ ਨਾਲ ਰਹਿੰਦੇ ਸਨ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम। ਵਾਲੇਕੁਮ, ਕੀ ਹਾਲ ਚਾਲ ਹੈ? ਬੜੇ ਚੰਗੇ। ਦੱਸੋ ਕੀ ਨਾਮ ਹੈ ਆਪਣਾ? ਮੇਰਾ ਨਾਂ ਜੀ ਇਨਾਇਤ ਅਲੀ। ਇਨਾਇਤ ਅਲੀ। ਤੁਹਾਡਾ ਜੀ? ਇਸ਼ਕ ਅਲੀ। ਆਸ਼ਿਕ ਅਲੀ। ਬਜ਼ੁਰਗੋ, ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਹੈ? ਬਰਕਤ ਅਲੀ। ਬਰਕਤ ਅਲੀ। ਤੇ ਦਾਦਾ ਜੀ ਦਾ ਨਾਮ ਯਾਦ? ਇਲਮਦੀਨ। ਇਲਮਦੀਨ। ਇਹ ਤੁਹਾਡੇ ਭਾਈ ਨੇ? ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ ਆਪਣਾ ਜਿਹੜਾ ਪਿੰਡ ਸੀ ਪਿਛਲਾ ਜੀ, ਇੱਥੇ ਲਾਹੌਰ ਦੇ ਲਾਗੇ, ਉਹਦਾ ਕੀ ਨਾਂ ਸੀ? ਅਵਾਨ ਟਾਏ ਵਾਲਾ। ਅਵਾਨ ਢਾਏ ਵਾਲਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਤੇ ਕਿੱਥੇ ਪੈਂਦਾ ਸੀ? ਇਹ ਜੀ ਪੈਂਦਾ ਸੀ ਸ਼ਾਲਾ ਬਾਗੋਂ ਪਹਿਲੋਂ ਸੜਕ ਨਿਕਲਦੀ ਕੱਚੀ, ਉਹ ਸ਼ਾਦੀਪੁਰੇ ਦੇ ਨਾਲ ਲੰਘ ਕੇ ਤੇ ਅਗਾਂਹ ਅਵਾਨ ਟਾਏ ਦੇ ਤੇ ਜੰਡਿਆਲੇ ਦੇ ਵਿੱਚ ਘਰ ਹੁੰਦੀ ਲੰਘ ਜਾਂਦੀ ਸੀ। ਅੱਛਾ। ਅੰਨੇ ਕਰਕੇ ਕੁਤਬੇ ਤੇ ਚੜ੍ਹਦੇ ਦੀ ਗੁੱਠ ਨੂੰ। ਹਾਂਜੀ। ਉਹ ਜੰਡਿਆਲਾ ਜਿਹੜਾ ਪਿੰਡ ਸੀ, ਉਹ ਕੋ ਮੀਲ ਕੂ ਪੰਧ ਸੀ ਵਿੱਚ ਦਰਮਿਆਨ ਦੇ ਵਿੱਚ, ਦੋ ਪਿੰਡਾਂ ਚੜ੍ਹਦੇ ਬੰਨੇ ਸੀ। ਅੱਛਾ। ਜਿਹੜਾ ਦੱਖਣ ਤੋਂ ਥੋੜਾ ਜਿਹਾ ਲਹਿੰਦੇ ਬੰਨੇ ਮਰਲਮਾਰੀ ਪਿੰਡ ਸੀ, ਉਹ ਵੀ ਬੁਨਿਆਦੀ ਮੁਸਲਮਾਨਾਂ ਦਾ ਪਿੰਡ ਸੀ। ਅੱਛਾ। ਮਰਲ ਜਿਹੜੇ ਹਨ ਉਹਨਾਂ ਦੀ ਸਿੱਖ ਸਨ, ਮਾੜੀ ਬੁਨਿਆਦੀ ਮੁਸਲਮਾਨਾਂ ਦਾ ਪਿੰਡ ਸੀ। ਅੱਛਾ। ਅਵਾਨ ਟਾਲਾ ਵੀ ਬੁਨਿਆਦੀ ਮੁਸਲਮਾਨਾਂ ਦਾ ਪਿੰਡ ਸੀ। ਕਿਹੜੀ ਬਰਾਦਰੀ ਰਹਿੰਦੀ ਸੀ ਉਹਦੇ ਵਿੱਚ? ਅਵਾਨ ਹੀ ਸਾਰੇ। ਅਵਾਨ ਜਾਂ ਹੋਰ ਜਿਨ੍ਹਾਂ ਨੂੰ ਕੋਈ ਮੁਸ਼ਤਰਕਾ ਪਤੀ ਆਂਦੇ ਨੇ। ਹਾਂਜੀ। ਉਹ ਆਪਣੀ ਕਿਹੜੀ ਬਰਾਦਰੀ ਹੈ? ਸਾਡੀ ਜੀ ਲੋਹਾਰ ਤਰਖਾਨ। ਲੋਹਾਰ ਤਰਖਾਨ। ਸਹੀ ਹੋ ਗਿਆ। ਤੁਹਾਡੇ ਜੱਦੀ ਪਿੰਡ ਸੀ ਉਹ? ਬਿਲਕੁਲ ਜੀ, ਜਿੱਥੇ ਤੁਸੀਂ ਰਹਿੰਦੇ ਸੀ ਜੱਦੀ ਪਿੰਡ ਹੈ? ਬਿਲਕੁਲ। ਉੱਥੇ ਕਿੰਨੇ ਸੌ ਸਾਲ ਤੋਂ ਤੁਸੀਂ ਤੁਹਾਡੇ ਬਜ਼ੁਰਗ ਰਹਿੰਦੇ ਰਹੇ ਨੇ? ਉਹ ਜੀ ਸਾਨੂੰ ਸਾਲਾਂ ਦਾ ਤਾਂ ਨਹੀਂ ਪਤਾ। ਨਹੀਂ, ਇਹ ਬਜ਼ੁਰਗ ਦੱਸਦੇ ਨੇ 500 ਸਾਲ ਤੋਂ ਉੱਥੇ। 500 ਸਾਲ ਰਹੇ, 9 ਪੀੜ੍ਹੀਆਂ ਅਸੀਂ ਰਹੇ ਹਾਂ। ਅੱਛਾ, 9 ਪੀੜ੍ਹੀਆਂ ਰਹੇ ਉੱਥੇ। ਸਹੀ ਹੋ ਗਿਆ। ਤੇ ਉਹ ਪਿੰਡ 1000 ਸਾਲ ਦਾ ਹੈ। ਉਸ ਪਿੰਡ ਦੇ ਵਿੱਚ ਜਿਹੜਾ ਵੱਡਾ ਖੂਹ ਜਿਹਨੂੰ ਆਨੇ ਆ ਨਾ, ਹਾਂਜੀ, ਉਹ ਇੱਕ ਅਜੂਬਾ ਹੀ ਸੀ। ਕਿਸ ਤਰ੍ਹਾਂ ਦਾ ਖੂਹ ਸੀ? ਬਹੁਤ ਹੀ ਵੱਡਾ ਸੀ। ਓਡਾ ਖੂਹ ਕਦੀ ਵੇਖਿਆ ਹੀ ਨਹੀਂ। ਅੱਛਾ।
ਤੇ ਪਿੰਡ ਦੇ ਕਿਹੜੀ ਸਾਈਡ ਤੇ ਸੀ ਉਹ ਖੂਹ? ਵਿਚਕਾਰ ਦਰਮਿਆਨ ਅੱਛਾ, ਵਿਚਕਾਰ ਸੀ। ਚੜ੍ਹਦੇ ਬਣੇ ਜਲਾਬਾਦੀ ਜ਼ਿਆਦਾ ਸੀ, ਹੂੰ। ਲੈਂਦੇ ਬਣੇ ਥੋੜੀ। ਅੱਛਾ। ਤੇ ਅਵਾਨ ਹੀ ਕੌਮ ਸੀ ਤੇ ਸਾਰੀ ਅਵਾਨ ਤੇ ਰਹਿੰਦੇ ਸੀ, ਬਾਕੀ ਹੋਰ ਕਿਹੜੀ ਕਿਹੜੀ ਬਰਾਦਰੀ ਸੀ ਉਹ ਵੀ ਗਿਣਾ ਦਿਓ। ਹੋਰ ਲਵਾਰ, ਤਰਖਾਨ, ਮੋਚੀ, ਹੂੰ ਨਿਲਾ, ਹੂੰ ਘੁਮਿਆਰ, ਜਿੰਨੀਆਂ ਕੌਮਾਂ ਹੋਣਗੀਆਂ ਸਾਰੀਆਂ ਹੀ ਸਨ। ਅੱਛਾ, ਤੇ ਹਿੰਦੂ ਵੀ ਰਹਿੰਦੇ ਸੀ? ਹਿੰਦੂ ਉਹਨੇ ਵੀ ਸਾਨੂੰ 5-7 ਘਰ ਦਾਲ ਸਨ ਜਿਹੜੀਆਂ ਦੁਕਾਨਾਂ ਵਾਲੇ। ਅੱਛਾ, ਦੁਕਾਨਾਂ ਵਾਲੇ। ਖੱਤਰੀ, ਹੋਰ ਕੋਈ ਨਹੀਂ। ਸਹੀ ਹੋ ਗਿਆ। ਹੋਰ ਸਾਰੇ ਮੁਸਲਮਾਨ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? 4 ਲੰਬੜਦਾਰੀਆਂ ਸੀ। ਕੋਈ ਨਾਂ ਯਾਦ ਨੇ ਲੰਬੜਦਾਰਾਂ ਦੇ? ਜਿਹੜੇ ਪਹਿਲੇ 3 ਤੋਂ ਤੇ ਵੱਖਰੇ ਸਨ। ਹੂੰ ਹੁਣ ਉਸ ਵੇਲੇ ਉੱਥੇ ਅਨਾਇਤ ਅਲੀ ਲੰਬੜਦਾਰ ਸੀ, ਹੂੰ ਇੱਕ ਇਲਮਦੀਨ ਲੰਬੜਦਾਰ ਸੀ। ਹੂੰ ਉਹ ਮੁਖਤਲਿਫ ਵਕਤਾਂ ਦੇ ਵਿੱਚ ਮੁਖਤਲਿਫ ਤਰੀਕਿਆਂ ਦਾ ਇੱਕ ਤਫੈਲ ਲੰਬੜਦਾਰ ਸੀ। ਅੱਛਾ। ਉਹ ਉਹਨਾਂ ਦਾ ਇਹ 4 ਸਨ। ਚੌਥਾ ਜਿਹੜਾ ਸੀ ਨਾ, ਹੂੰ ਉਹ ਲਾਂਭੇ ਰਹਿੰਦਾ ਸੀ। ਅੱਛਾ ਅੱਛਾ ਅੱਛਾ। ਆਪਣੇ ਪਿੰਡ ਦੀ ਜ਼ਮੀਨ ਵਾਹਵਾ ਸੀ? ਚੋਖੀ ਜ਼ਮੀਨ ਸੀ, ਅੱਧਿਓਂ ਕੁਝ ਜ਼ਿਆਦਾ ਹੀ ਸ਼ੇਖੂਪੁਰੇ ਹੀ ਸੀ। ਹੂੰ ਹੁਣ ਵੀ ਹੈ। ਅੱਛਾ, ਸ਼ੇਖੂਪੁਰੇ ਦੇ ਵਿੱਚ? ਅੱਧਿਓਂ ਜ਼ਿਆਦਾ ਸ਼ੇਖੂਪੁਰੇ ਜੇ, ਹੂੰ ਅੱਧੀ ਕੁ ਪਿੰਡ ਜਿਹੜੀ ਹੈ ਉਹ ਲਾਹੌਰ 'ਚ। 2 ਜ਼ਿਲ੍ਹਿਆਂ 'ਚ ਉਹ ਵੰਡ ਹੈ ਜ਼ਮੀਨ। ਅੱਛਾ, ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਮੈਂ ਤੁਹਾਨੂੰ ਦੱਸਿਆ ਨਹੀਂ ਵੀ ਚੜ੍ਹਦੇ ਬੰਨੇ ਜੰਡਿਆਲਾ ਸੀ, ਹੂੰ ਉਹ ਸਾਲਮੀ ਸਿੱਖਾਂ ਦਾ। ਅੱਛਾ। ਦੇ ਕੁਤਬ ਦੇ ਪਾਸੇ ਤਲਵਾੜਾ ਸੀ, ਹੂੰ ਉਹ ਰਾਜਪੂਤਾਂ ਦਾ ਪਿੰਡ ਸੀ ਸਾਲਮ। ਅੱਛਾ। ਤੇ ਨਾਲ ਇੱਕ ਮਲਕਪੁਰ ਸੀ, ਹੂੰ ਉਹਦੇ ਵਿੱਚ ਜੱਟ ਵੀ ਸਨ, ਡੋਗਰ ਵੀ ਸਨ। ਸਹੀ ਹੋ ਗਿਆ। ਤੇ ਲਹਿੰਦੇ ਬੰਨੇ ਇੱਕ ਨਵਾਂ ਪਿੰਡ ਸੀ, ਉਹ ਇਸੇ ਪਿੰਡ ਦੀ ਬੰਦੇ ਸਨ। ਤੁਹਾਡੇ ਪਿੰਡ ਦੇ? ਇਸੇ ਪਿੰਡ। ਅੱਛਾ, ਉਹਨਾਂ ਨੇ ਬੰਨਿਆ ਸੀ ਜਾ ਕੇ? ਉਹ ਇੱਕ ਰਟਗੜ੍ਹ ਸੀ, ਹੂੰ ਉਹ ਵੀ ਇਸੇ ਪਿੰਡ ਦੇ ਵਿੱਚ ਸਨ। ਅੱਛਾ। ਤਹਿਸੀਲ ਤੇ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਤਹਿਸੀਲ ਤੇ ਜ਼ਿਲ੍ਹਾ ਉਹ ਪਿੰਡ ਦਾ ਲਾਹੌਰ ਹੀ ਸੀ। ਅੱਛਾ, ਲਾਹੌਰ ਹੀ ਸੀ। ਇੱਧਰ ਜਿਹੜਾ ਹੈ, ਜਿਹੜੀ ਇੱਧਰ ਜ਼ਮੀਨ ਸੀ ਉਹ ਤਹਿਸੀਲ ਫਿਰੋਜ਼ ਵਾਲੇ ਹੀ ਸੀ। ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੀ ਜ਼ੈਲਦਾਰੀ ਵੀ ਹੈ ਸੀ? ਜ਼ੈਲਦਾਰੀਆਂ ਜਦੋਂ ਬਣੀਆਂ ਨਾ ਨਵੀਆਂ ਹੀ ਹਾਂ ਅੰਗਰੇਜ਼ਾਂ ਦੀਆਂ, ਹੂੰ ਜਿਹੜੇ ਅਸੀਂ ਗੱਲਾਂ ਬਾਤਾਂ ਸੁਣਨੇ ਆ ਵੱਡਿਆਂ ਤੋਂ, ਹੂੰ ਉਹ ਸਭ ਤੋਂ ਪਹਿਲਾ ਜ਼ੈਲਦਾਰ ਉਹਦੇ ਨਾਂ ਸੀ ਆਪਣਾ ਕਾਦਰ ਬਸ਼ਕ। ਅੱਛਾ। ਉਹ ਚੰਗਾ ਮੋਹਤਵਰ ਜ਼ੈਲਦਾਰ ਸੀ। ਅਬਾਨ ਸੀ? ਅਵਾਨ। ਅੱਛਾ। ਉਸ ਤੋਂ ਬਾਅਦ ਟਰਨ ਬਟਰਨ ਬਦਲ ਕੇ ਜੀਆਂ ਵਾਲੇ ਸਨ ਦੂਜੇ, ਹੂੰ ਉਹਨਾਂ ਨੂੰ 5 ਜੇਲਾਂ ਕੀਤੀਆਂ ਨੇ ਹੇਠ ਉੱਤੇ। ਅੱਛਾ, 5 ਜੇਲਾਂ ਕੀਤੀਆਂ ਹੇਠ ਉੱਤੇ ਅੰਗਰੇਜ਼ ਦੇ ਦੌਰ 'ਚ? ਅੰਗਰੇਜ਼ ਦੇ ਦਾ 6 ਪਹਿਲਾ ਵੱਖਰਾ ਸੀ, ਹੂੰ 2 ਇੱਕੋ ਘਰ ਦੇ ਹਨ, ਜਿਵੇਂ ਚਾਚਿਆਂ ਦਾ ਇਸ ਤਰ੍ਹਾਂ 5 ਜ਼ੈਲਦਾਰ ਹੋਇਆ ਹੇਠ ਉੱਤੇ। 5 ਜ਼ੈਲਦਾਰ ਹੋਏ। ਫਿਰ ਉੱਥੇ ਕਤਲ ਹੋਣ ਡਿਆ ਪਏ। ਕਤਲ ਕਿੰਨਾ ਦੇ ਹੋਣ ਲੱਗ ਪਏ ਸੀ? ਆਪਸ ਵਿੱਚ। ਅੱਛਾ, ਆਪਸ ਵਿੱਚ ਦੁਸ਼ਮਣੀ ਪੈ ਗਈ? ਆਪਸ ਵਿੱਚ ਹੀ ਲੜਦੇ ਨੇ, ਹੋਰ ਨਹੀਂ ਕਿਸੇ ਨਾਲ ਲੜਦੇ। ਅੱਛਾ, ਅਵਾਨ ਹੀ ਅਵਾਨਾਂ ਨੂੰ ਮਾਰਦੇ ਸੀ? ਆਪਸ ਵਿੱਚ ਹੁਣ ਵੀ ਲੜਦੇ ਨੇ, ਤੇ ਹੁਣ ਵੀ ਆਸ ਪਵੇਗੀ। ਹੂੰ। ਫਿਰ ਜੈਲ ਜਿਹੜੀ ਸੀ, ਜਿਵੇਂ ਪਾਕਿਸਤਾਨ ਬਣਦੇ ਨਜ਼ਦੀਕ ਹੀ ਜਾ ਕੇ ਹੂੰ 10-15 ਸਾਲ ਹੀ, ਉਹ ਫਿਰ ਤਲਵਾੜੇ ਚਲੇ ਗਈ। ਅੱਛਾ, ਉੱਥੇ ਚਲੀ ਗਈ ਸੀ, ਇੱਥੋਂ ਖਤਮ ਹੋ ਗਈ ਸੀ? ਫਿਰ ਉੱਥੋਂ ਖਤਮ ਹੋ ਗਈ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਆਪਣੇ ਪਿੰਡ ਦੀ ਜ਼ਮੀਨ ਦੇ ਆਲੇ ਦੁਆਲੇ ਖੂਹ ਲੱਗੇ ਹੁੰਦੇ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਖੂਹ, ਨਹਿਰੀ ਪਾਣੀ। ਕੋਈ ਖੂਹਾਂ ਦੇ ਨਾਂ ਯਾਦ ਨੇ? ਖੂਹ ਬੰਦਿਆਂ ਦੇ ਨਾਵਾਂ ਤੇ ਸਨ, ਜਿਨ੍ਹਾਂ ਲਾਏ ਸਨ। ਅੱਛਾ। ਨਾਂ ਦੱਸਦੇ ਜਿਨ੍ਹਾਂ ਦੇ ਖੂਹ ਸਨ। ਭਈ ਉਹ ਚੜ੍ਹਦੇ ਬੰਨੇ ਜਿਹੜਾ ਖੂਹ ਸੀ ਨਾ, ਹਾਂਜੀ, ਉਹ ਅਵਾਣਾ ਦੀ ਜੂਹ ਚ ਨਹੀਂ ਸੀ, ਅੱਛਾ। ਤੇ ਹੈਗਾ ਐਵੇਂ 2-3 ਕਿੱਲਿਆਂ ਤੇ। ਹੂੰ ਉਹਨੂੰ ਟੁੱਡੀਆਂ ਵਾਲਾ ਖੂਹ ਆਂਦੇ ਹਨ। ਅੱਛਾ। ਦੱਖਣ ਦੇ ਪਾਸੇ ਦਰਬਾਰ ਸੀ, ਉਹਨੂੰ ਮਹਿਮੂਦ ਸ਼ਾਹ ਆਂਦੇ ਹਨ। ਹੂੰ ਉਹਦਾ ਵੀ ਖੂਹ ਵੀ ਸੀ, ਉਹਦਾ ਮੇਲਾ ਵੀ ਹੁੰਦਾ, ਮੇਲਾ ਵੀ ਲੱਗਦਾ? ਅਜੇ ਵੀ ਹੁੰਦਾ। ਅੱਛਾ। ਤੇ ਦੱਖਣ ਦੇ ਪਾਸੇ ਜਿੱਦਾਂ ਤਲਵਾੜਾ ਹੈ, ਹੂੰ ਦੋਵਾਂ ਦੇ ਦਰਮਿਆਨ ਦੇ ਵਿੱਚ ਹੁਣ ਉੱਥੋਂ ਤੀਕ ਪਿੰਡ ਚਲਾ ਗਿਆ ਹੈ। ਅੱਛਾ। ਉੱਥੇ ਪੀਰੀ ਹਾਲ ਸ਼ਾਹ ਬਾਦਸ਼ਾਹ ਦਾ ਦਰਬਾਰ ਹੈ, ਅੱਛਾ। ਉਹਦਾ ਵੀ ਮੇਲਾ ਲੱਗਦਾ, ਅਜੇ ਵੀ ਲੱਗਦਾ। ਸਿੱਖ ਸੁੱਖ ਆਉਂਦੇ ਸੀ ਮੇਲਾ ਵੇਖਣ? ਜਦੋਂ ਸਿੱਖਾਂ ਦਾ ਜ਼ਮਾਨਾ ਸੀ, ਉਦੋਂ ਸਿੱਖ ਆਉਂਦੇ ਆ। ਅੱਛਾ। ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਵੀ ਹੋਇਆ ਉਸ ਵਕਤਾਂ 'ਚ?
ਮਸ਼ਹੂਰ ਪਹਿਲਵਾਨ ਬਥੇਰੇ ਹਨ, ਹੂੰ, ਬਲਕਿ ਬੜੇ ਹੀ ਸਨ, ਕੋਈ ਨਾਂ ਮਗਰ ਯਾਦ? ਸਾਨੂੰ ਨਾਂ ਨਹੀਂ ਉਹਨਾਂ ਦੇ। ਅੱਛਾ, ਨਾਂ ਨਹੀਂ ਯਾਦ। ਅਸੀਂ ਸਹੀ ਹੋ ਤਾਂ ਅੱਛਾ, ਪਹਿਲਵਾਨ- ਜਿਹੜਾ ਪਿੰਡ ਸੀ ਇਹ ਤੁਸੀਂ ਸਿੱਖਾਂ ਦੱਸਿਆ ਜੰਡਿਆਲਾ, ਹੂੰ। ਇੱਥੋਂ ਦੇ ਕਿਹੜੇ ਕਿਹੜੇ ਮਸ਼ਹੂਰ ਸਿੱਖ ਸਨ, ਕੋਈ ਨਾਂ ਯਾਦ ਨੇ? ਇੱਥੋਂ ਦੇ ਨਹੀਂ, ਜਿਹੜਾ ਤੁਹਾਡਾ ਜੰਡਿਆਲਾ ਪਿੰਡ ਸੀ ਨਾਲ। ਨਾ ਮੰਗਲ ਸਿੰਘ ਤੇ ਕਹਿੰਦਾ ਬਾਦਲ ਸਿੰਘ। ਅੱਛਾ ਹੈ, ਉਹ ਮੰਗਲ ਸਿੰਘ ਤੇ ਬਾਦਲ ਸਿੰਘ ਹੈਗੇ ਹਨ ਈਸ਼ੋ ਦੇ ਉੱਤੇ, ਅੱਛਾ ਉਹਦੇ ਨਹੀਂ ਸਨ। ਉਹ ਦੋਵੇਂ ਘਰ ਉਹਦੇ ਈਸ਼ੋ ਦੇ ਤੇ ਉਹਦਾ ਮੰਗਲ ਸਿੰਘ ਤੇ ਬਾਦਲ ਸਿੰਘ ਸਨ ਨਾ, ਉਹ ਤੇ ਈਸ਼ੋ ਦੇ ਮਾਲਕ ਸਨ। ਅੱਛਾ, ਈਚੋਗੇ। ਬੜੇ ਪਹਿਲਵਾਨ ਸਿੱਖ ਮਾਲਕ। ਅੱਛਾ ਚੌਰੀ ਸੀ ਚੌਰੀ। ਅੱਛਾ, ਉੱਥੋਂ ਦੇ ਸੀ, ਉਹ ਈਚੋਗੇਲ ਦੇ। ਆ ਲਾਗੇ ਸੀ ਪਿੰਡ ਵੀ। ਉਹ ਵੀ ਸਿੱਖਾਂ ਦਾ ਪਿੰਡ ਸੀ। ਸਿੱਖਾਂ ਦਾ ਪਿੰਡ ਸੀ, ਬਲਕਿ ਹੋਈ ਸਾਰੇ ਸਿੱਖਾਂ ਦੇ। ਤੇ ਜਿਹੜੇ ਆਵਾਨ ਨੇ ਨਾ, ਹੂੰ 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 ਇਹ ਤੇ ਜਦੋਂ ਆਏ ਨਾ ਲਾਭੋਂ ਆਏ ਨੇ, ਹੂੰ। ਤੇ ਇੱਥੇ ਆਣ ਕੇ ਇਹਨਾਂ ਨੇ ਕਬਜ਼ੇ ਹੀ ਕੀਤੇ ਨੇ, ਅੱਛਾ ਅੱਛਾ ਤੇ ਡਾਂਗ ਫੋਟਣੇ ਕੀਤੇ ਨੇ। ਅਸੀਂ ਉਹਨੂੰ ਡਾਂਗ ਫੋਟੇ ਨੂੰ ਜਾਣਦੇ ਨਹੀਂ, ਤੇ ਅਸੀਂ ਕੀ ਆਖ ਸਕਦੇ ਹਾਂ? ਅੱਛਾ ਅੱਛਾ ਇਹ ਸਾਰੇ ਡਾਂਗ ਫੋਟੇ ਜਿੱਥੇ ਜਿੱਥੇ ਆਵਾਨ ਨੇ ਨਾ, ਉਹ ਕਬਜ਼ੇ ਦੇ ਹੀ ਮਾਲਕ ਨੇ, ਅੱਛਾ ਅੱਛਾ, ਜਿੱਥੇ ਵੀ ਨੇ। ਸਹੀ ਹੋ ਗਿਆ। ਦੇਖਣਾ ਜਿਹੜੀਆਂ 5 ਕੌਮਾਂ ਨੇ ਨਾ, ਸੈਯਦ ਬਾਦਸ਼ਾਹ, ਹੂੰ ਅਵਾਨ, ਹੂੰ ਕਰੈਸ਼ੀ ਹੂੰ ਤੇ ਅਰਾਈ, ਹੂੰ। ਤੇ ਰਹਿੰਦੀ ਬਾਕੀ ਆ ਮੁਗਲ ਆ ਗਏ। ਅੱਛਾ, ਇਹ ਸਾਰੀਆਂ ਇੱਥੋਂ ਦੀਆਂ ਨਹੀਂ, ਇਹ ਬਾਹਰੋਂ ਆ ਕੇ ਇੱਥੇ ਬਾਹਰੋਂ ਆਣ ਕੇ ਕਬਜ਼ੇ ਕੀਤੇ ਸੀ ਇਹਨਾਂ ਨੇ, ਬਾਹਰੋਂ। ਹਕੂਮਤਾਂ ਕਰਦੇ ਰਹੇ ਨੇ। ਤੇ ਅਵਾਨ ਹੁਣ ਵੀ ਹੂੰ ਜਿੱਥੇ ਥੋੜੇ ਵੀ ਨੇ ਨਾ, ਹੂੰ ਉੱਥੇ ਵੀ ਜਿਵੇਂ ਉਹਦੀ ਉਸ ਚੌਥ ਪਿੰਡ ਦੀ ਬਾਗਡੋਰ ਦੇ ਮਾਲਕ ਨੇ। ਹੂੰ 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 ਹੂੰ। ਸਹੀ ਹੋ ਗਿਆ। ਤੇ ਬੰਦੇ ਮਾਰਦੇ ਨੇ ਬਤੜਾ ਧੜ। ਅੱਛਾ। ਇਹ ਬਹੁਤ ਰੱਬ ਨੇ ਇਹਨਾਂ ਨੂੰ ਨਾ, ਹੂੰ। ਇਹਨਾਂ ਗੱਲ ਅਸਲ ਇਹ ਜੇ ਹੈਗੇ ਤੇ ਅਰਬੀ ਨੇ, ਹਾਂਜੀ। ਤੇ ਉਹਨਾਂ ਤੋਂ ਰੱਬ ਦੀ ਬਰਕਤ ਹੈ। ਹੂੰ ਮੈਂ ਉਹਨਾਂ ਅਸੀਂ ਆ ਗੱਲਾਂ ਕਰੀਏ ਤਾਂ ਉਹਨਾਂ ਤੇ ਰੱਬ ਦੀ ਮਿਹਰਬਾਨੀ। ਹੂੰ ਹੂੰ ਹੂੰ। ਰੱਬ ਨੇ ਉਹਨਾਂ ਨੂੰ ਨਬੀ ਦਿੱਤੇ, ਸਾਰੇ ਨੇਕ ਬੰਦੇ, ਸਾਰੀ ਪੰਚਨ ਪਾਕ, ਹਰ ਚੀਜ਼। ਆਖਰ ਤੇ ਆਣ ਕੇ ਮਰੀਜ਼ ਤੇ ਉਹਨਾਂ ਦੇ ਨੇ। ਹਾਂਜੀ ਹਾਂਜੀ। ਇਹ ਜਿਹੜੇ ਹੁਣ ਸਾਡਾ ਪਿੰਡ ਜਿਹੜਾ ਸੀ ਨਾ ਵਾਂਡਾ ਵਾਲਾ, ਹੂੰ। ਇਹ ਕੁਤਬ ਸ਼ਾਹ ਜੀ ਵਾਣ ਖੂੰਦੇ। ਹਾਂ। ਇਹ ਇਹਨਾਂ ਦਾ ਪਿੱਛਾ ਜਿਹੜਾ ਨਾ ਸੋਨ ਕੇਸਰ ਹੈ। ਅੱਛਾ। ਇਹ ਆਏ ਨੇ, ਇਹ ਵਾਣ ਬਣੇ ਵੀ ਇਸ ਤਰ੍ਹਾਂ ਨੇ, ਜਦੋਂ ਮਹਮੂਦ ਗਾਜਨਵੀ ਪਿਆ ਸੀ ਨਾ, ਪੈਂਦਾ ਸੀ ਨਾ ਆਣ ਕੇ ਹਿੰਦੁਸਤਾਨ ਨੂੰ। ਹਾਂਜੀ ਇਹ ਜਿਹੜਾ ਕੁਤਬ ਸ਼ਾਹ ਬਾਦਸ਼ਾਹ ਸੀ ਨਾ ਇਹਨਾਂ ਦਾ ਪੀਰ, ਹਾਂਜੀ। ਉਹਨੇ ਹਾਂ ਅਸੀਂ ਤੇਰੀ ਮਦਦ ਕਰਨੇ ਆ। ਅੱਛਾ। ਤੇ ਫੌਜ ਹੀ ਨਾਲ ਲੈ ਕੇ ਫੌਜ ਜਾਂਦੀ ਸਾਡੀ ਬੰਦੇ। ਹੂੰ ਹੂੰ ਹੂੰ। ਫਾਰਸੀ ਜ਼ੁਬਾਨ ਦੇ ਵਿੱਚ ਮਦਦ ਅਵਾਨ ਆਂਦੇ ਨੇ। ਅੱਛਾ। ਉਹਦਾ ਮਤਲਬ ਅਵਾਨ ਹੈ ਫਾਰਸੀ ਤੇ। ਹੂੰ ਹੂੰ ਹੂੰ। ਤੇ ਇਹ ਸਾਡੇ ਵਿੱਚ ਮਦਦ ਹੈ। ਅੱਛਾ ਉਸੇ ਮਦਦ ਦੇ ਰੋਈ ਅਵਾਨ ਬਣੇ। ਅੱਛਾ 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 ਅੱਛਾ। ਤੇ ਇਹ ਜਿਹੜੀ ਕੌਮ ਹੈ ਵਾਣਾ ਦੀ, ਇਹ ਜਿੱਥੇ ਜਿੱਥੇ ਬਸੇ ਨੇ ਨਾ, ਜਿੱਧਰ ਜਿੱਧਰ, ਉਹਦੇ ਨਾਲ ਦੀਆਂ ਮੁਖਤਲਿਫ ਤਰੀਕੇ ਨਾਲ ਕੌਮਾਂ ਨੇ ਹੂੰ। ਆਪੋ ਆਪਣੇ ਕੰਮਾਂ ਦੇ ਲਿਆਏ। ਸਹੀ। ਬਲਕਿ ਮੈਨੂੰ ਇੱਕ ਪਠਾਨ ਨੇ ਇੱਥੇ ਮੇਰੇ ਕੋਲ ਆਉਂਦਾ ਹੁੰਦਾ ਸੀ, ਉਹ ਆਉਂਦਾ ਹੁੰਦਾ ਸੀ ਇਸ ਵੇਲੇ ਪਿਸ਼ਾਵਰ ਦੇ ਵਿੱਚ ਅਕਸਰੀਅਤ ਹੈ ਵਾਣਾ ਦੀ। ਅੱਛਾ। ਪਿਸ਼ਾਵਰ ਦੇ ਵਿੱਚ ਨਾ ਹੂੰ। ਉਹ ਹਯਾਤਾਬਾਦ ਦਾ ਵਾਣ ਸੀ, ਬੜਾ ਮੋਹਤਬਰ। ਅੱਛਾ। ਆਉਂਦਾ ਹੁੰਦਾ ਸੀ ਪਿਸ਼ਾਵਰ ਦੇ ਵਿੱਚ ਅਵਾਨਾ ਦੀ ਅਕਸਰੀਅਤ ਹੈ। ਸਹੀ। ਉਹ ਜੋ ਸਾਨੂੰ ਤੁਹਾਨੂੰ ਜਿਹੜੇ ਲਾਭ ਤੁਸੀਂ ਜਾਂਦੇ ਜੇ, ਉਹਨਾਂ ਦੀ ਬੋਲੀ ਉਹ, ਉਹਨਾਂ ਦੀ ਰੰਗ ਢੰਗ ਉਹ, ਤੇ ਉਹ ਆ ਜਿੱਥੇ ਰਹਿਣ ਸਹਿਣ ਹੋ ਗਿਆ, ਪਠਾਨ ਹੀ ਆਂਦੇ ਜੇ, ਉਹ ਅਕਸਰੀਅਤ ਉੱਥੇ ਆਉਣਾ। ਹੂੰ 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 ਹੂੰ। ਉਹਨੇ ਮੈਨੂੰ ਦੱਸਿਆ। ਸਹੀ ਹੋ ਗਿਆ। ਅੱਛਾ ਬਾਬਾ ਜੀ, ਈਚੋ ਕੇ ਗਿੱਲ ਜਿਹੜਾ ਤੁਸੀਂ ਦੱਸਿਆ ਪਿੰਡ, ਉੱਥੇ ਉਹਨਾਂ ਦੀ ਕੋਈ ਦੁਸ਼ਮਣੀ ਸੀ ਜਦੋਂ ਆਪਸ 'ਚ ਇਹਨਾਂ ਦੇ ਕਤਲ ਹੋਏ ਨੇ? ਉਹਦੇ ਬਾਰੇ ਦੱਸਿਓ। ਉਹਨਾਂ ਦੀ ਕਦਰਾਂ ਕੁਦਰਾਂ ਦੀ ਕੋਈ ਨਹੀਂ ਸੀ ਦੁਸ਼ਮਣੀ। ਹੂੰ। ਉਹ ਭਈ ਉਹਨਾਂ ਦਾ ਮਜਬੀ ਹੋਰ ਸੀ, ਤੁਹਾਨੂੰ ਪਤਾ, ਉਹਨੂੰ ਪੁੱਠਾ ਸਿੱਧਾ ਕੰਮ ਜਿਹੜਾ ਜਾਇਜ਼ ਹੂੰ ਹੈ। ਹੂੰ। ਸ਼ਰਾਬ ਪੀ ਲੈਣੀ, ਕਿਸੇ ਦਾ ਡੰਗਰ ਖੋਲ ਲਾ, ਚੋਰੀ ਕਰ ਲਾ, ਚਕਾਰੀ ਕਰ ਲਾ, ਉਹਨਾਂ ਨੂੰ ਕੋਈ ਗੁਨਾਹ ਨਹੀਂ। ਹੂੰ। ਉਹ ਇਹਨਾਂ ਚੀਜ਼ਾਂ ਦੇ ਬਾਦਸ਼ਾਹ ਸਨ। ਅੱਛਾ। ਦਰਿਆ ਦਾ ਇਲਾਕਾ ਸੀ, ਹੂੰ। ਪੁਲਿਸ ਜਾਂਦੀ ਨਹੀਂ ਸੀ, ਜਾ ਵੀ ਤੇ ਉਹ ਪਰਾ ਉਰਾ ਹੋ ਜਾਂਦੇ ਨੇ ਬੂਟਿਆਂ 'ਚ। ਕਿੰਨਾ ਕੁਝ ਉੱਥੇ ਬਹਿ ਰਿਹਾਗਾ, ਕੋਈ ਕਿਸ ਤਰ੍ਹਾਂ ਫੜ ਲੇਗਾ। ਤੇ ਮਾਲਕੀਆਂ ਵੱਡੀਆਂ ਸਨ, ਹੂੰ। ਲਾਭੋਂ ਆਣ ਕੇ ਬੰਦੇ ਬਹਿ ਰਹਿੰਦੇ ਹਨ। ਅੱਛਾ, ਉਹਨਾਂ ਦੇ ਕੋਲ
ਉਹ ਕੋਈ ਨਾਂ ਯਾਦ ਆ ਉਹਨਾਂ ਦਾ, ਕਿਹੜਾ ਸਿੱਖ ਸੀ? ਇਹੋ ਤੁਹਾਨੂੰ ਦੱਸੇ ਨੇ ਜਿਹੜੇ ਇੱਕ ਬਹਾਦਰ ਸਿੰਘ, ਮੰਗਲ ਸਿੰਘ, ਇਸ ਤਰ੍ਹਾਂ ਦੇ ਨਾਂ ਹਾਂ। ਸਰਦਾਰ ਉਹ ਹੀ ਹਨ। ਉਹ ਇਹਨਾਂ ਕੋ ਮੈਨੂੰ ਪਤਾ ਲੱਗਾ ਕਤਲ ਵੀ ਹੋ ਗਿਆ ਸੀ ਕਿਸੇ ਦੌਰ 'ਚ, ਜਦੋਂ ਇਹ ਜੇਲੇ ਵੀ ਗਏ ਨੇ। ਇਹ ਗੁਰਾਂ ਜੰਡਿਆਲੇ ਦੇ ਬੰਦਿਆਂ ਦਾ ਨਾਂ ਇਹਨੇ ਲਿਆ ਸੀ। ਉਹ ਕਤਲ ਉਹ ਹੋ ਗਿਆ ਸੀ, ਤੇ ਕਤਲ ਤੇ ਹੁੰਦੇ ਹੀ ਰਹਿੰਦੇ। ਹੁਣ ਉਹ ਮਾਨ ਢਾਹ ਵਾਲੇ ਦੇ ਵਿੱਚ ਜਦੋਂ ਤੋਂ ਅਸੀਂ ਆਏ ਆ ਨਾ, ਇਹ 100 ਤੋਂ ਉੱਤੇ ਕਤਲ ਹੋ ਗਿਆ ਇਹਨਾਂ 40 ਸਾਲਾਂ ਦੇ ਵਿੱਚ। ਤੇ ਆ 3-4 ਤੇ ਅੱਜ 8-10 ਦਿਨ ਹੀ ਉਹਨੇ ਉਦੋਂ ਸਾਨੂੰ ਟੈਲੀਫੋਨ ਆਇਆ, 3-4 ਉਦੋਂ ਮਾਰ ਫੁੱਟੇ। ਤੁਹਾਡੇ ਰਿਸ਼ਤੇਦਾਰ ਹਲੇ ਵੀ ਉਸ ਪਿੰਡ 'ਚ ਰਹਿੰਦੇ ਪਏ? ਨਹੀਂ, ਸਾਡਾ ਕੋਈ ਰਿਸ਼ਤੇਦਾਰ। ਸਾਡਾ ਕੋਈ ਜੱਦੀ ਨਹੀਂ, ਨਾ ਇੱਥੇ ਨਾ ਉੱਥੇ। ਤੁਸੀਂ ਪਿੰਡ ਫਿਰ ਕਿਦੋਂ ਛੱਡਿਆ ਸੀ? 40 ਸਾਲ ਪਹਿਲਾਂ? ਆਹ, ਉਹ ਕਿਉਂ ਛੱਡਿਆ? ਐਸੇ ਕਤਲਾਂ ਦੀ ਵਜ੍ਹਾ ਤੋਂ? ਨਹੀਂ, ਸਾਡਾ ਉਸੇ ਬਾਗ ਸੀ, ਅੱਛਾ, ਖੂਹ ਸੀ, ਮੋਟਰ ਲਾਈ ਮੁੜ ਕੇ। ਬਾਗ ਕਾਹਦਾ ਸੀ ਉਹ? ਬਾਗ ਮਰੂਤਾਂ ਦਾ, ਅੱਛਾ ਤੇ ਇਸ ਤਰ੍ਹਾਂ ਰਲਵਾਂ ਜਿਹਾ ਅੰਬ ਵੀ ਸਨ। ਅੱਛਾ। ਉਹ ਜਿਹੜੇ ਉਹ ਫੌਜ ਦੀਆਂ ਹੋਣੇ ਨਾ, ਆਮਦੋ ਰਫਤ ਹੋਣੀ ਨਾ ਬਾਰਡਰ ਤੇ, ਉਹਨਾਂ ਨੇ ਫਿਰ ਉਹ ਗੱਡੀਆਂ ਛੱਡੀਆਂ ਦੇ ਵਿੱਚ ਬਾੜ ਕੇ ਭਾਣਾ ਤੋੜਨ ਕਰਨੀ। ਅੱਛਾ। ਤੇ ਅਸੀਂ ਸੋਚਿਆ ਵੀ ਅਸੀਂ ਅਗਾਂਹ ਜਾ ਕੇ ਕਿਤੇ ਥਾਂ ਲੈ ਕੇ ਤੇ ਬਾਗ ਲਾ ਕੇ ਤੇ ਬਾਗ ਦੀ ਮਾਈ ਰਮਾਨ ਨਾਲ ਖਾਵਾਂਗੇ ਪਏ। ਹੁਣ ਇੱਥੇ ਆਇਆ, ਇੱਥੇ ਬਾਗ ਦੀ ਇੱਜ਼ਤ ਹੀ ਕੋਈ ਨਹੀਂ। ਅੱਛਾ। ਕਿਉਂ? ਸਬਜ਼ੀਆਂ ਹੁੰਦੀਆਂ ਨੇ, ਉਹ ਜਿਹੜੀ ਲੇਬਰ ਹੈ, ਸਬਜ਼ੀਆਂ ਤੋੜਨ ਵਾਲੇ ਜੀ ਜਿਹੜੇ ਨੇ, ਉਹਨਾਂ ਦੇ ਅਸੀਂ ਮਸਾਜ ਹੁੰਦੇ ਨੇ ਸਾਰੇ ਜ਼ਿਮੀਂਦਾਰ, ਜਿਹਦੀ ਵਜ੍ਹਾ ਨਾਲ ਉਹਦੀ ਇੱਜ਼ਤ ਹੀ ਕੋਈ ਨਹੀਂ। ਬਾਗ ਇੱਥੇ ਲੱਗਦਾ ਹੀ ਕੋਈ ਨਹੀਂ। ਬਾਗ ਹੋਈ ਤੇ ਵੇਖੋ ਕੋਈ ਹੈ ਕੋਈ। ਅੱਛਾ, ਨਹੀਂ ਲੋਕ। ਅੱਛਾ, ਤੁਹਾਡੀ ਜ਼ਮੀਨ ਹੈ ਸੀ ਉਸ ਪਿੰਡ ਦੇ ਵਿੱਚ? ਉੱਥੇ ਵੀ ਸਾਡੀ ਮਾਲਕੀ। ਕਿੰਨੀ ਜ਼ਮੀਨ ਸੀ ਉੱਥੇ? ਸਾਡੀ 10.5 ਕਿੱਲੇ। 10.5 ਕਿੱਲੇ? ਅੱਛਾ, ਉੱਥੇ ਹਰ ਛੋਟੀ ਬਰਾਦਰੀ ਦੀ ਵੀ ਜ਼ਮੀਨ ਸੀ? ਕੋਈ ਉੱਥੇ ਬਲਾਦਰੀ ਇਹ ਨਹੀਂ ਸੀ ਵੀ ਉਹਦੀ ਨਹੀਂ ਮਾਲਕੀ। ਅੱਛਾ, ਸਾਈਆਂ ਤੱਕ ਦੀ ਵੀ ਮਾਲਕੀ ਸੀ? ਸਭ। ਤੁਸੀਂ ਅੱਗੇ ਦੱਸਿਆ ਕਿ ਉੱਥੇ ਅਗਰ ਕੋਈ ਖੁਸਰਾ ਰਹਿੰਦਾ ਉਹਦੇ ਵੀ ਉੱਥੇ ਖੁਸਰਿਆਂ ਦਾ ਫਿਰ ਰਹਿੰਦੇ ਹਨ, ਉਹਨਾਂ ਦੀ ਮਾਲਕੀ ਸੀ। ਖੁਸਰਿਆਂ ਦੀ? ਅੱਛਾ, ਉਹਨਾਂ ਦੀ ਵੀ ਮਾਲਕੀ ਸੀ? ਉਹਨਾਂ ਦੀ ਮਾਲਕੀ। ਅਜੇ ਖੂਬੀ ਤੁਹਾਨੂੰ ਆਉਂਦਾ ਹੈ ਜੀ, ਇਹ ਦੱਸਨੇ ਆ ਜਿਹੜਾ ਹੈ ਨਾ ਚੜ੍ਹਦਾ ਪਾਸਾ, ਉਹ ਇਸ ਜ਼ਮੀਨ ਦੇ ਨਾਲ ਬਰਾਬਰ। ਅੱਛਾ, ਬਰਾਬਰ ਸੀ। ਜਿਹੜਾ ਹੈ ਲਹਿੰਦਾ ਪਾਸਾ ਮੀਲ ਪੂਰਾ, ਹਾਂਜੀ, ਉਹ ਕੋ ਤਕਰੀਬਨ 50 ਫੁੱਟ ਉੱਚਾ ਹੀ ਅਜੇ ਢਾਇਆ ਤਾਂ ਨਾ। ਅੱਛਾ, ਉੱਚਾ ਸੀ। ਉਹ ਕਿਸੇ ਜ਼ਮਾਨੇ ਜਿਹੜਾ ਦਰਿਆ ਸੀ ਨਾ, ਉੱਥੋਂ ਦੀ ਵਗਿਆ। ਅੱਛਾ। ਵਾਂ ਤਾਂ ਨੂੰ ਆਉਂਦੇ ਤੇ ਉੱਚਾ ਤੇ ਉੱਚਾ ਹਿਟਾਇਆ। ਗੱਲ ਦੱਸ। ਅੱਛਾ, ਉਹ ਜਿਹੜਾ ਮੀਲ ਪੰਧ ਪੂਰਾ। ਵਾਹ ਜੀ ਵਾਹ। ਉਹ ਸਾਰੇ ਪਿੰਡ ਜਿਹੜੇ ਹਨ ਨਾ, ਕਈ ਪਿੱਛੋਂ ਲਈ ਚੋਗਲ ਤਨਦਾਨੇ, ਹਾਂਜੀ, ਅੱਗੋਂ ਮਲਕਪੁਰ ਤਲਵਾੜਾ, ਹਾਂਜੀ, ਅਮਾਨ, ਮਰਲਮਾੜੀ, ਅੱਗੋਂ ਲੱਖੋ ਡੈਰ, ਅੱਛਾ, ਆੜੀ ਮਹਮੂਦ ਬੂਟੀ ਜਿਹਨੂੰ ਆਨੇ ਲਾਹੌਰ ਦੇ ਵਿੱਚ, ਹਾਂਜੀ, ਇਹ ਸਾਰੇ ਦਰਿਆ ਦੇ ਕੰਢੇ ਤੇ ਹੀ ਆਉਂਦੇ ਆ। ਅੱਛਾ ਅੱਛਾ ਅੱਛਾ। ਹੋਇਆ ਬਜ਼ੁਰਗ ਹੋਇਆ। ਅੱਛਾ, ਨਾਲ ਹੀ ਆਉਂਦੇ ਨੇ? ਇਹ ਦਰਿਆ ਦਾ ਹੀ ਕੰਢਾ ਆਉਂਦਾ, ਜਿਹੜੇ ਜਿਹਨੂੰ ਆਉਂਦੇ ਹਨ ਨਾ ਸਿੰਘਪੁਰਾ, ਉਹ ਵੀ ਦਰਿਆ ਦਾ ਕੰਢਾ। ਆ ਬਾਦਸ਼ਾਹੀ ਮਸਜਿਦ ਜਿਹੜੀ ਹੈ ਨਾ, ਇਹ ਬਿਲਕੁਲ ਕੰਢੇ ਤੇ ਵੇ। ਅੱਛਾ, ਦਾਤਾ ਸਾਹਿਬ ਵੀ ਨਾਲ ਹੀ? ਦਾਦਾ ਸਾਹਿਬ ਬਿਲਕੁਲ ਕੰਢੇ ਤੇ ਵੇ। ਤੁਸੀਂ ਤੇ ਉਦੋਂ ਪੁਰਾਣਾ ਲਾਹੌਰ ਵੇਖਿਆ ਹੀ ਹੋਣਾ ਨਾ? ਨਹੀਂ ਤੇ ਹੁਣ ਵੀ ਉਹ ਦਿਖਦਾ ਪਿਆ। ਇਹ ਸਾਰੇ ਕੰਢੇ ਤੇ ਨੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ, ਜਦੋਂ ਪਾਕਿਸਤਾਨ ਬਣ ਗਿਆ ਸੀ ਜੀ, ਹਿਲਚੁਲ ਉੱਠ ਹੋਈ, ਤੁਹਾਡੇ ਪਿੰਡ ਦੇ ਜਿਹੜੇ ਹਿੰਦੂ ਸੀ ਜਾਂ ਆਲੇ ਦੁਆਲੇ ਦੇ ਸਿੱਖ ਸੀ ਜੀ, ਉਹ ਸਹੀ ਸਲਾਮਤ ਚਲੇ ਗਏ ਸੀ ਕਿ ਉਹਨਾਂ ਉੱਤੇ ਹਮਲੇ ਹੋਏ ਸੀ? ਉਹ ਜੀ ਪਹਿਲੋਂ ਤਾਂ ਕੋਈ ਹਮਲਾ ਸ਼ਮਲਾ ਨਹੀਂ ਸੀ, ਪਹਿਲੋਂ ਤੇ ਅਵਾਨ ਅਮਨ ਚ ਸੀ। ਉਧਰੋਂ ਸਿੱਖਾਂ ਨੇ ਹਮਲਾ ਕੀਤਾ ਵੀ ਜੇ ਅਸੀਂ ਅਵਾਨ ਮੱਲ ਲਿਆ ਨਾ, ਤੇ ਅਸੀਂ ਲਾਹੌਰ ਮੱਲ ਲਿਆ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਅਗਰ ਉਹ ਮੱਲ ਲਿਆ ਤੇ ਫਿਰ ਲਾਹੌਰ ਮੱਲ ਲਿਆ। ਬੜਾ ਵੱਡਾ ਪਿੰਡ ਸੀ। ਨਹੀਂ ਜੀ, ਨਾਲੇ ਉਂਝ ਵੀ ਲੜਵਈਆ ਪਿੰਡ ਸੀ, ਤੁਹਾਨੂੰ ਦੱਸਿਆ, ਜਿੱਥੇ ਜਿੱਥੇ ਅਵਾਨ ਨੇ ਸਾਰੇ ਕਬਜ਼ੇ ਦੇ ਮਾਲਕ ਨੇ। ਅੱਛਾ 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 ਅੱਛਾ। ਉਹ ਜਿਹੜੇ ਅਵਾਨ ਅੱਗੋਂ ਪਏ, ਕੁਦਰਤ ਇਹਨਾਂ ਦਾ ਭਰਮ ਬਣਾਇਆ। ਇੱਕ ਇਹਨਾਂ ਕੋ ਪੱਕੀ ਰਫਤ ਸੀ, ਦੂਜੀਆਂ ਕੋ ਕੱਚੀਆਂ ਹਾਂ। ਅੱਛਾ। ਉਹ ਜਿਹੜੀ ਪੱਕੀ ਰਫਤ ਦੀ ਗੋਲੀ ਸੀ ਨਾ, ਉਹ ਅੱਗੇ ਉਹਨਾਂ ਦਾ ਆਉਂਦਾ ਸੀ ਨਾ ਮੋਹਤਬੇਰ। ਅੱਛਾ। ਉਹਦੇ ਲੱਤ 'ਚ ਵੱਜੀ। ਅੱਛਾ। ਘੋੜੀ ਨੂੰ ਅਗਾਂਹ ਲੰਘ ਗਈ, ਘੋੜੀ ਮਰ ਗਈ। ਅੱਛਾ। ਉਹਨੇ ਪੱਲੂ ਫੇਰਦਾ ਵੀ ਮੁੜ ਚਲੋ ਇੱਥੇ ਪੱਕੀਆਂ ਰੱਖਣ ਦਾ ਕੰਮ। ਅੱਛਾ, ਜਥੇ ਨੂੰ? ਜਥੇ ਨੂੰ। ਜਥਾ ਕੋ ਆਂਦੇ ਨੇ 5 ਮੀਲਾਂ ਜੀ ਸੀ ਵਜਨ। ਅੱਛਾ। ਇਧਰੋਂ ਭਗਵਾਨ ਪੀੜਾ ਤੱਕ ਇਧਰੋਂ ਹੀ ਆਵਾਨਾ ਦੀ ਮਦਦ ਚਲੀ ਗਈ।
ਉਹ ਫਿਰ ਪਿਛਾਂ ਮੁੜ ਗਿਆ। ਤਾਂ ਤੁਹਾਡਾ ਪਿੰਡ ਬਚਿਆ ਸੀ। ਆਹ, ਨਹੀਂ ਤਾਂ ਬਚਨ ਨੂੰ ਪਤਾ ਹੁੰਦਾ ਹੈ ਇਹਨਾਂ ਨੂੰ ਹਰਾ ਕੋ ਨਹੀਂ ਸਕਦਾ। ਜਿਹੜੇ ਤੁਹਾਡੇ ਪਿੰਡ ਖੱਤਰੀ ਸੀ ਉਹ ਫਿਰ ਸਹੀ ਸਲਾਮਤ ਉੱਥੇ ਟੁਰ ਗਏ ਸੀ? ਖੱਤਰੀ ਤੇ ਚਲੇਗਾ ਸਹੀ ਸਲਾਮਤ। ਤੇ ਜਿਹੜੇ ਉਧਰੋਂ ਆਏ ਨਾ ਮਹਾਜਰ, ਤੇ ਉਹਨਾਂ ਆਣ ਕੇ ਰੋਏ ਪਿੱਟੇ। ਉਹ ਲਾਗੇ ਗੰਜੇ ਪਿੰਡ ਸੀ। ਅੱਛਾ, ਉਹਨਾਂ ਦੇ ਜੀਏ ਨਾ ਮਾਰ ਸੁੱਟੇ। ਕਿਹਨਾਂ ਨੇ? ਮੁਸਲਮਾਨ ਸਿੱਖਾਂ ਦੇ? ਸਿੱਖਾਂ। ਅੱਛਾ, ਤੇ ਹੋਰ ਇਹਨਾਂ ਦੂਜਿਆਂ ਨੂੰ ਕੁਛ ਨਾਲ ਜਦੋਂ ਆਏ ਨਾ ਉਧਰੋਂ, ਉਹ ਫਿਰ ਜਿਵੇਂ ਉਹਨਾਂ ਦੁੱਖ ਜਿਤਾਏ ਨਾ, ਹਾਂਜੀ, ਆਪਣੇ ਰੋਏ ਪਿੱਟੇ ਤੇ ਸਾਡੇ ਕਤਲ ਹੋਏ ਨੇ। ਤੇ ਨਾਲ ਦੇਖਦੇ ਹਨ ਪਏ ਵੀ ਜਿਨ੍ਹਾਂ ਦੇ ਜੀਵ ਵਿਚਾਰੇ ਕਤਲ ਹੁੰਦੇ ਹਨ। ਉਹ ਫਿਰ ਉਦੋਂ ਇਹਨਾਂ ਨੇ ਨਹੀਂ ਤੇ ਹਾਂਜੀ, ਨਹੀਂ ਤੇ ਬੜੇ ਅਮਨ ਚ ਰਹਿ ਹਾਣੇ। ਅੱਛਾ, ਤੁਹਾਡੀ ਵੀ ਰਿਸ਼ਤੇਦਾਰੀ ਉਦੋਂ ਇੰਡੀਆ 'ਚ ਹੈ ਸੀ? ਉਦੋਂ ਨਹੀਂ ਹੈਗੀਆਂ ਸਨ ਸਾਰਿਆਂ ਦੀਆਂ ਰਿਸ਼ਤੀਆਂ। ਤੁਹਾਡੀ ਫੁੱਫੀ ਵਿਆਹੀ ਸੀ ਉਧਰ? ਹਾਂਜੀ, 2 ਫੁੱਫੀ। ਉਹ ਆ ਗਈਆਂ ਸੀ ਸਹੀ ਨਹੀਂ, ਸਲਾਮਤ? ਉਹ ਕੋਈ ਵਿਆਹੀ ਇੱਕ ਤੇ ਇੱਧਰ ਵਿਆਹੀ। ਨਹੀਂ, ਉਹ ਸਹੀ ਸਲਾਮਤ ਆ ਗਈਆਂ ਸੀ? ਉਹ ਸਹੀ ਸਵਾਲ। ਇੱਕ ਨੂੰ ਬਰਛੀ ਉਹਨਾਂ ਦੇ ਸਾਰੇ ਜੀ ਸਹੀ ਸਲਾਮਤ ਆ ਗਿਆ। ਨਹੀਂ, ਨਾਲੇ ਕਹਿੰਦੇ ਛੋਟੀ ਨੂੰ ਬਰਛੀ ਵੱਜੀ ਸੀ। ਉਹ ਜੀ ਉਹ ਇੱਥੇ ਸੀ ਗੱਗੋਮਾਲ ਪਿੰਡ ਸ਼ੇਖੂਪੁਰੇ ਦੇ। ਹਾਂ, ਇੱਥੇ ਰਹਿੰਦੇ ਆ। ਅੱਛਾ, ਇੱਥੋਂ ਕੰਪ ਚ ਉੱਠ ਕੇ ਉਹ ਪਏ ਤੇ ਉਹ ਲੁਹਾਰਾਂ ਤਰਖਾਣਾ ਤੇ ਉਦੋਂ ਇੱਧਰ ਜਲਾਮ, ਮੂੰਹ ਕਰਕੇ ਦੱਸੋ ਨਾ, ਇੱਧਰ। ਉਧਰ ਲੁਹਾਰਾਂ ਤਰਖਾਣਾ ਤੇ ਜਲਾਮ ਸੀ ਵੀ ਅਸਲਾ ਬਣਾਉਂਦੇ ਨੇ ਅੱਛਾ, ਤੇ ਮੁਸਲਮਾਨਾਂ ਨੂੰ ਦਿੰਦੇ ਨੇ। ਅਸਲੇ ਨੂੰ ਬਰਸ਼ੀ ਨੂੰ ਵੀ ਅਸਲਾ ਹੀ ਕਹਿੰਦੇ ਹਨ ਉਦੋਂ। ਹਾਂ, ਉਦੋਂ ਅਸਲਾ ਹੋਈ ਸੀ ਨਾ। ਨਹੀਂ ਦੀ ਬੰਦੂਕਾਂ ਦਾ ਵੀ ਇਜਲਾਮ ਲਾਉਂਦੇ ਹਨ। ਉਹ ਅਸਲ ਬੰਦੂਕਾਂ ਦੀ ਬਣਾ ਕੇ ਦੇਣ ਤੋਂ ਹੀ ਉਹਨਾਂ ਨੇ ਉਹ ਇੱਕ ਜੀ ਉਹਨਾਂ ਦਾ ਕਤਲ ਕਰਤਾ। ਅੱਛਾ, ਉਹ ਬਰਸ਼ੀ ਵਗੈਰਾ ਦੀ ਜਿਹੜੀ ਸੀ ਉਹ ਬੰਦੂਕਾਂ ਬਣਾਉਣ ਦੇ ਇਜਲਾਮ ਚ ਉਹਨਾਂ ਨੇ ਸਭ। ਤੁਹਾਡੇ ਬਜ਼ੁਰਗ ਨਹੀਂ ਸੀ ਬਣਾਉਂਦੇ ਹੈ ਨਹੀਂ ਪਰਚੀਆਂ ਵਗੈਰਾ? ਨਾ, ਅਸੀਂ ਕੰਮ ਕਰਦੇ ਸੀ। ਕੰਮ ਦੀ ਇਹ ਗੱਲਾਂ ਜੋੜੀਆਂ ਦੇ ਹੀ ਕਰਦੇ ਆ। ਅੱਛਾ, ਅੱਛਾ, ਉਦੋਂ ਜ਼ਮਾਨੇ ਦੇ ਵਿੱਚ ਲੱਕੜ ਦੀਆਂ ਜੋੜੀਆਂ ਹੁੰਦੀਆਂ, ਸਹੀ ਸਹੀ ਸਹੀ। ਤੇ ਲੱਕੜ ਦੀਆਂ ਗੱਡਾਂ ਹੁੰਦੀਆਂ ਨਾ ਟਾਇਰ ਹੀ ਹੁੰਦੇ ਹਨ। ਉਹ ਇਹੀ ਕੰਮ ਸੀ। ਸਹੀ ਹੋ ਗਿਆ ਜੀ, ਸਹੀ ਹੋ ਗਿਆ। ਜਾਂ ਕਿਤੇ ਕੋਈ ਲੱਕੜਾਂ ਲੁਕੜਾਂ ਵੱਢ ਕੇ ਸ਼ਹਿਰ ਵੱਢ ਕੇ ਵੇਚ ਲਈਆਂ। ਤੁਹਾਡੇ ਪਿੰਡ ਦਾ ਉੱਥੇ ਕੋਈ ਚੋਰ ਤਾਂ ਨਹੀਂ ਹੋਇਆ ਮਸ਼ਹੂਰ ਜਾਂ ਬਦਮਾਸ਼ ਉਹ ਸਿੱਖਾਂ ਦੇ ਜ਼ਮਾਨੇ 'ਚ? ਚੋਰ ਕੋਈ ਡਾਕ ਨਹੀਂ ਸੀ। ਨਹੀਂ, ਜਿਹਦੀ ਅਗਰ ਤੁਸੀਂ ਕਹਾਣੀ ਸੁਣਾਈ ਕਿ ਉਹਨੇ ਪਰਚਾ ਕਰਾਤਾ ਸੀ, ਉਹ ਕਿਹੜਾ ਸੀ ਬੰਦਾ ਜਿਹਨੂੰ ਪੈਸੇ ਜ਼ਿਆਦਾ ਮਿਲ ਗਏ ਸੀ, ਸੋਨਾ ਜ਼ਿਆਦਾ ਮਿਲ ਗਿਆ ਸੀ? ਮੈਂ ਤਾਂ ਨਹੀਂ ਕੀਤੀ ਗੱਲ। ਨਹੀਂ, ਖੱਤਰੀ ਦੀ ਗੱਲ ਕੀਤੀ। ਉਹ ਖੱਤਰੀ ਦੀ ਤੇ ਲਾਭਾ ਪੈ ਹਨ ਚੋਰਾਂ। ਨਹੀਂ, ਖੱਤਰੀ ਕਿੱਥੋਂ ਦਾ ਸੀ? ਤੁਹਾਡੇ ਪਿੰਡ ਦਾ? ਉਹ ਸ਼ੋਰ ਸਾਡੇ ਕੀ ਨਾਂ ਸੀ ਉਹਦਾ? ਰਾਮ। ਰਲਾ ਰਾਮ। ਅੱਛਾ, ਉਹਦੇ ਨਾਲ ਕੀ ਹੋਇਆ ਸੀ? ਉਹਦੀ ਕੋਈ ਦੁਕਾਨ ਲੁੱਟ? ਉਹਦਾ ਘਰ ਲੁੱਟਿਆ ਉਹਨਾਂ ਨੇ ਡਾਕੂਆਂ ਨੇ। ਕੰਮ ਕੀ ਕਰਦਾ ਸੀ ਉਹ? ਉਹ ਦੁਕਾਨਦਾਰੀ ਤੇ ਵਿਆਜ ਦਿੰਦੇ ਹਨ ਵਿਆਜ ਪੈਸੇ। ਦਿੰਦੇ ਸੀ? ਉਹਨਾਂ ਨੂੰ ਵਿਆਜ ਦੇਣਾ ਲਾਇਸੈਂਸ ਹੁੰਦਾ ਸੀ ਉਹਨਾਂ ਦਾ। ਤੇ ਉਹ ਚੋਖਾ ਮਾਲਦਾਰ ਸੀ। ਅੱਛਾ, ਉਹ ਫਿਰ ਮਾਲਦਾਰ ਵੇਖ ਕੇ ਤੇ ਪਏ। ਉਹ ਫਿਰ ਜਿਹੜੇ ਚੋਰ ਹੁੰਦੇ ਨੇ ਨਾ, ਹਾਂਜੀ, ਉਹ ਉਹਨਾਂ ਬਹਿਣਾ ਸਾਰਿਆਂ ਨੂੰ ਵਿਆਹੀ ਹੁੰਦੀ ਸੀ ਉਦੋਂ। ਉਹ ਤੇ ਨਾਲੇ ਆਂਦੇ ਹਨ ਤਗੜਿਆਂ ਨੂੰ ਆਂਦੇ ਹਨ ਲੁੱਟੇ ਜਾਣ ਖਾਣ ਖਸਮਾਂ। ਅੱਛਾ, ਹੈ ਹਾਂ, ਉਹ ਫਿਰ ਨਾ ਟੁੱਟ ਕੇ ਤੇ ਲੈ ਗਏ। ਉਹਨੇ ਜਿਹੜਾ ਮਾਲ ਲਿਖਾਇਆ ਸੀ ਨਾ, ਜਿਹੜਾ ਲੁੱਟਿਆ ਗਿਆ ਸੀ ਉਹਦੇ ਨਾਲ ਜ਼ਿਆਦਾ ਲਿਖਾਇਆ ਸੀ। ਅੱਛਾ, ਉਹ ਕੁਦਰਤ ਨੇ ਉਹ ਚੋਰ ਫੜਾ ਦਿੱਤੇ। ਅੱਛਾ, ਕੁਦਰਤੀ ਚੋਰਾਂ ਨੂੰ ਪਾਉਂਦੇ ਨੇ, ਚੋਰ ਕਿੱਥੇ ਫੜੇ ਜਾਂਦੇ ਨੇ। ਉਹ ਸਗੋਂ ਉਹਨੂੰ ਮਾਲ ਵੱਧ ਜੁੜ ਗਿਆ। ਅੱਛਾ, ਮਾਲ ਵੱਧ ਮਿਲ ਗਿਆ। ਉਹ ਜਿੰਨਾ ਲੁੱਟਿਆ ਸੀ ਉਹਦੇ ਨਾਲ ਵੱਧ ਢੇਰ ਮਿਲ ਗਿਆ ਵੱਧ। ਵਾਹ ਜੀ ਵਾਹ, ਉਹਦੀ ਤੇ ਤਰ ਗਈ। ਉਹਦੇ ਬੱਲੇ ਬੱਲੇ ਹੋ ਗਏ। ਅੱਛਾ, ਅੱਛਾ, ਆਪਣੇ ਥੋੜੇ ਜਿਹੇ ਕੋਈ ਨਾਂ ਗਿਣਾ ਦਿਓ ਜਿਹਨਾਂ ਦੀ ਦੁਕਾਨਾਂ ਹੁੰਦੀਆਂ ਖਤਰੀਆਂ ਦੀਆਂ, ਕੀ ਪਤਾ ਉਹਨਾਂ ਵਿੱਚੋਂ ਕੋਈ ਸੁਣਦਾ ਹੋਵੇ ਤੁਹਾਡੀ ਵੀਡੀਓ, ਪਛਾਣ ਲੈਣਗੇ। ਨਹੀਂ, ਸਾਨੂੰ ਨਾ ਨਹੀਂ। ਕੋਈ ਤੁਹਾਨੂੰ ਦੁਕਾਨਾਂ ਉਹਦਾ ਰਾਮ ਸੀ, ਉਹਦੀ ਔਲਾਦ ਸੀ। ਅੱਛਾ, ਅੱਛਾ, ਇੱਕ ਨਾਲ ਬਰਕਤ ਸੀ। ਅੱਛਾ, ਉਹ ਸਿਰਫ ਬਰਕਤ ਦਾ ਹੀ ਸਾਨੂੰ ਪਤਾ ਹੋ ਨਾ ਜਾਂਦੇ ਤੇ ਉਦੋਂ ਹੀ ਨਿੱਕੇ ਨਿੱਕੇ ਸਾਂ। ਅੱਛਾ, ਅੱਛਾ। ਜੇ ਕੋਈ ਵੱਡਾ ਹੁੰਦਾ ਤੇ ਤੁਹਾਨੂੰ ਸਭ ਕੁਝ ਦੱਸ ਦਿੰਦਾ। ਚਲੋ ਜੀ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।